ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 27 ਅਗਸਤ 2013 12 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਕੇਵਲ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪ ਜੀ ਦੀ ਜਿੰਦਾ ਦਿਲੀ ਅਤੇ ਸਿੱਧਕ ਦਿਲੀ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਮੈਂ ਤਕਰੀਬਨ 1 ਮਹੀਨਾ ਪਹਿਲਾਂ ਆਪ ਜੀ ਦਾ ਸੱਚੋ ਸੱਚ YouTube ਤੇ ਦੇਖਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਮੈਂ ਤਕਰੀਬਨ ਜ਼ਿਆਦਾਤਰ ਐਪੀਸੋਡ ਦੇਖ ਚੁੱਕਾ ਹਾਂ। ਉਸ ਤੋਂ ਬਾਅਦ ਜਿੰਨਾ ਵੀ ਮੈਂ ਆਪ ਜੀ ਬਾਰੇ ਜਾਣਿਆ ਕਿ ਕਿਵੇਂ ਤੁਸੀਂ ਆਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾ ਦਿੱਤਾ, ਇੱਥੇ ਨਾ ਤਾਂ ਮੈਂ ਇੰਨੇ ਜੋਗਾ ਹਾਂ ਕਿ ਤੁਹਾਡੀ ਤਾਰੀਫ ਕਰਾਂ ਤੇ ਨਾ ਹੀ ਮੇਰੇ ਕੋਲ ਕੋਈ ਸ਼ਬਦ ਹਨ। ਇੱਥੇ ਲੰਮੀ ਚਿੱਠੀ ਲਿਖਣ ਤੇ ਸੰਕੋਚ ਕਰਦਾ ਹੋਇਆ ਸਾਰੇ ਦਰਸ਼ਕਾਂ ਨੂੰ ਆਪਣੇ ਮਨ ਅੰਦਰ ਖਾਲਿਸਤਾਨ ਦਾ ਪਿਆਰ ਰੱਖਣ ਵਾਲੇ ਹਰ ਵੀਰ ਭੈਣ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਇਹ ਵੇਲਾ ਹੁਣ ਸਵਾਲ ਜਵਾਬ ਕਰਨ ਦਾ ਨਹੀਂ। ਜੇ ਕੋਈ ਵੀ ਜੋ ਕੁਝ ਵੀ ਆਪਣੇ ਤੌਰ ਤੇ ਉੱਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਕਰੇ, ਨਹੀਂ ਤਾਂ ਘੱਟੋ ਘੱਟ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਸਾਥ ਜ਼ਰੂਰ ਦੇਵੇ। ਗੁਰੂ ਫਤਿਹ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਕੇਵਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ ਸ਼ਲਾਘਾ ਦੇ ਤਾਰੀਫ ਦੇ ਸ਼ਬਦ ਕਹੇ ਨੇ। ਅਸੀਂ ਉਹਨਾਂ ਦੇ ਕਾਬਲ ਨਹੀਂ ਹੈ, ਪਰ ਇਹ ਸਾਡੇ ਵੀਰਾਂ ਦਾ ਭੈਣਾਂ ਦਾ ਪਿਆਰ ਹੈ, ਉਹਨਾਂ ਦੀ ਸਾਨੂੰ ਦਿੱਤੀ ਹਮਾਇਤ ਹੈ ਔਰ ਖ਼ਾਸ ਤੌਰ 'ਤੇ ਪੰਥਕ ਏਜੰਡੇ। ਅਸੀਂ ਸਮਝਦੇ ਹਾਂ ਵੀ ਸਾਡੀ ਸਭ ਦੀ ਸਾਂਝ ਦੁਨੀਆ ਦੇ ਕੋਨੇ-ਕੋਨੇ 'ਚੋਂ ਜਿਹੜੀ ਅੱਜ ਸਾਡੇ ਨਾਲ ਆਵਾਜ਼ ਰਲ ਰਹੀ ਹੈ, ਉਹ ਸਾਡੀ ਪੰਥ ਦੀ ਸਾਂਝ ਹੈ ਔਰ ਅਸੀਂ ਸਾਰਾ ਇੱਕ ਪੰਥ ਪਰਿਵਾਰ, ਜਿਸ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ ਜੀ, ਤੇ ਸਾਡੀ ਡੈਸਟਨੀ, ਸਾਡਾ ਭਵਿੱਖ ਵੀ ਇੱਕ ਲੜੀ ਵਿੱਚ ਬੱਝਿਆ ਹੋਇਆ। ਜਿਵੇਂ ਸਾਡਾ ਬੀਤਿਆ ਵੀ ਇੱਕ ਲੜੀ ਦੇ ਵਿੱਚ ਬੱਝਿਆ ਸੀ ਜੀ, ਔਰ ਜੇ ਅਸੀਂ ਜੂਨ 84, ਨਵੰਬਰ 84 ਔਰ ਅਲੱਗ-ਅਲੱਗ ਨਸਲਕੁਸ਼ੀਆਂ ਵੱਲ ਦੇਖੀਏ, ਬੇਸ਼ੱਕ ਬਹੁਤ ਵਾਰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ 'ਤੇ ਇੱਕ ਦੂਸਰੇ ਨਾਲੋਂ ਟੁੱਟ ਜਾਂਦੇ ਹੈ। ਕਿਤੇ ਇਲਾਕਾ ਪ੍ਰਸਤੀ ਹੈ, ਕਿਤੇ ਜ਼ਾਤ ਪ੍ਰਸਤੀ ਹੈ, ਕਿਤੇ ਉੱਚੇ ਕਿੱਤੇ ਵਾਲੇ ਜਾਂ ਖਾਂਦੇ ਪੀਂਦੇ ਜਿਹੜੇ ਲੋਕ ਨੇ ਘਰਾਂ ਦੇ ਸਿੱਖ, ਉਹ ਗਰੀਬ ਸਿੱਖਾਂ ਪ੍ਰਤੀ ਹੋਰ ਰਵੱਈਆ ਰੱਖਦੇ ਨੇ। ਪਰ ਜਿਹੜੇ ਕਾਤਲ ਨੇ, ਜੇ ਨਵੰਬਰ 84 'ਚ ਭਾਰਤ ਭਰ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਤੇ ਕਿਸੇ ਨੇ ਨਹੀਂ ਦੇਖਿਆ ਕਿ ਪੱਗ ਦਾ ਰੰਗ ਚਿੱਟਾ ਸੀ, ਲਾਲ ਸੀ, ਹਰਾ ਸੀ ਜਾਂ ਪੀਲਾ ਸੀ। ਜੀ ਜੀ। ਕਿਸੇ ਨੇ ਨਹੀਂ ਦੇਖਿਆ ਕਿ ਕੌਣ ਗਰੀਬ ਹੈ, ਕੌਣ ਅਮੀਰ ਹੈ। ਜੇ ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਦੀਆਂ ਗਰੀਬ ਆਬਾਦੀਆਂ ਦੇ ਸਿੱਖਾਂ ਨੂੰ ਉਹਨਾਂ ਜਨੂਨੀਆਂ ਨੇ, ਉਹਨਾਂ ਹਮਲਾਵਰਾਂ ਨੇ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ ਤੇ ਕਾਰਾਂ ਵਿੱਚ ਬੈਠੇ ਸਿੱਖਾਂ ਨੂੰ ਵੀ ਉਸੇ ਤਰ੍ਹਾਂ ਜਿਉਂਦਿਆਂ ਸਾੜ ਦਿੱਤਾ, ਗੱਡੀਆਂ 'ਚ ਸਫ਼ਰ ਕਰਦਿਆਂ ਨੂੰ ਵੀ। ਇੱਥੋਂ ਤੱਕ ਜਿਹੜੇ ਫੌਜੀ ਯੂਨੀਫਾਰਮ ਦੇ ਵਿੱਚ ਸੀ, ਜਿਹੜੇ ਦੇਸ਼ ਕੀ ਰਕਸ਼ਾ ਹਮ ਕਰੇਂਗੇ ਦੇ ਨਾਂ ਥੱਲੇ ਸਹੁੰ ਖਾ ਕੇ ਫੌਜ 'ਚ ਜਾਂਦੇ ਨੇ, ਫੌਜੀ ਯੂਨੀਫਾਰਮਸ ਦੇ ਵਿੱਚ ਕੱਲਾ ਇੱਕ ਦਿੱਲੀ ਦੇ ਨੇੜੇ ਜਿਹੜਾ ਇੱਕ ਸਟੇਸ਼ਨ ਹੈ, ਉਹਦੇ 'ਚ ਹੀ 90 ਦੇ ਕਰੀਬ ਸਿੱਖ ਜਿਹੜੇ ਫੌਜੀ ਅਫਸਰ ਔਰ ਜਵਾਨ ਨੇ ਉਹ ਮਾਰੇ ਗਏ। ਉਹਨਾਂ ਨੇ ਇਹ ਵੀ ਮਾਰਨ ਲੱਗੇ ਭੇਦ ਕੀਤਾ ਵੀ ਇਹ ਬ੍ਰਿਗੇਡੀਅਰ ਹੈ ਤੇ ਇਹ ਹੌਲਦਾਰ ਹੈ ਤੇ ਇਹ ਸਿਪਾਹੀ ਹੈ। ਸੋ ਸਾਡੀ ਸਾਂਝ ਪੰਥਕ ਪਰਿਵਾਰ ਦੀ ਹੈ। ਸਾਡੇ ਤੇ ਜ਼ੁਲਮ ਵੀ ਐਜ਼ ਏ ਨੇਸ਼ਨ ਸਾਡੀ ਹੋਂਦ ਨੂੰ ਮਿਟਾਉਣ ਲਈ ਹੋ ਰਹੇ ਨੇ। ਸਾਡੀ ਅਰਦਾਸ ਵੀ ਉਸ ਏਕੇ ਦੇ ਵਿੱਚ ਪਰੋਈ ਹੋਈ ਹੈ। ਔਰ ਵੀਰ ਕੇਵਲ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਕਿ ਹੁਣ ਇਹ ਠੀਕ ਹੈ ਵੀ ਅਸੀਂ ਇਸ ਪ੍ਰੋਗਰਾਮ ਨੂੰ, ਕਿਉਂਕਿ ਜਦੋਂ ਅਸੀਂ ਸਵਾਲ ਜਵਾਬ ਕਹਿੰਦੇ ਹਾਂ, ਇੱਕ ਵਿਚਾਰ ਵਟਾਂਦਰਾ ਔਰ ਵਿਚਾਰ ਵਟਾਂਦਰਾ ਇੱਕ ਜ਼ਰੂਰੀ ਹਿੱਸਾ ਹੁੰਦਾ ਹੈ ਕਿਸੇ ਦੇ ਵੀ ਨਿੱਜੀ ਜੀਵਨ ਦਾ ਵੀ, ਕੌਮਾਂ ਦੀ ਜ਼ਿੰਦਗੀ ਦਾ ਵੀ, ਤਾਂ ਕਿ ਅਸੀਂ ਆਪਸ ਦੇ ਵਿੱਚ ਬੈਠ ਕੇ ਆਪਣੀਆਂ ਸਟਰੈਂਥਸ, ਸਾਡੀਆਂ ਤਾਕਤਾਂ ਕੀ ਨੇ, ਸਾਡੀਆਂ ਕਮਜ਼ੋਰੀਆਂ ਕੀ ਨੇ, ਉਹਨਾਂ ਦੇ ਉੱਤੇ ਵਿਚਾਰ ਕਰ ਸਕੀਏ। ਲੇਕਿਨ ਇਸ ਗੱਲ ਬਾਰੇ ਸਾਨੂੰ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 29 ਸਾਲ ਹੋ ਗਏ ਘੱਲੂਘਾਰਾ 84 ਨੂੰ। ਹੁਣ ਇਸ ਗੱਲ ਬਾਰੇ ਨਾ ਜਾਈਏ ਵੀ ਖਾਲਿਸਤਾਨ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ। ਹੁਣ ਤਾਂ ਜਿਵੇਂ ਮੈਂ ਅਕਸਰ ਦੁਹਰਾਉਂਦਾ ਹੈ ਵੀ ਸਾਡਾ ਫੋਕਸ ਇਸ ਗੱਲ ਤੇ ਹੋਣਾ ਚਾਹੀਦਾ ਹੈ, ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ, ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜੋ ਕਿਹੜਾ ਉਦਮ ਕੀਤਾ ਜਾਏ, ਕਿਹੜਾ ਯਤਨ ਕੀਤਾ ਜਾਏ ਕਿ ਸਾਨੂੰ ਰਾਜਸੀ ਸ਼ਕਤੀ, ਆਪਣੀ ਕਿਸਮਤ ਆਪ ਘੜਨ ਦਾ ਹੱਕ, ਆਪਣਾ ਕੌਮੀ ਘਰ ਨਸੀਬ ਹੋਏ। ਤੇ ਜਿਸ ਦਿਨ ਇਹ ਘਰ ਬਣ ਜਾਂਦਾ ਹੈ, ਜਿਸ ਦਿਨ ਤੁਹਾਡੇ ਕੋਲ ਰਾਜ ਸ਼ਕਤੀ ਆ ਜਾਂਦੀ ਹੈ, ਸ਼ਤਰੂ ਤੇ ਸਭ ਹੋਵੇ ਮੀਤਾ।
ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਆਪਣੇ ਆਪ ਮਿੱਤਰ ਬਣ ਜਾਂਦੇ ਨੇ, ਉਹ ਤੁਹਾਡੀ ਮਿੱਤਰਤਾ ਦੀ ਲੋਚਾ ਰੱਖਦੇ ਨੇ। ਔਰ ਸਾਡੇ ਸਾਹਮਣੇ ਆ ਉਦਾਹਰਣ ਕਿ 18ਵੀਂ ਸਦੀ 'ਚ ਕਿੱਥੇ ਸਾਡੇ ਸਿਰਾਂ ਦੇ ਮੁੱਲ ਸੀ, ਕਿੱਥੇ ਅਸੀਂ ਬਾਗੀ ਸੀ, ਕਿੱਥੇ ਸਾਡਾ ਸ਼ਿਕਾਰ ਕੀਤਾ ਜਾਂਦਾ ਸੀ। ਪਰ ਜਦੋਂ ਸਾਡੇ ਕੋਲ ਰਾਜ ਸ਼ਕਤੀ ਆਈ ਮਿਸਲਾਂ ਦੇ ਰੂਪ 'ਚ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ, ਫਿਰ ਫਰਾਂਸ ਦਾ ਮਹਾਰਾਜਾ ਵੀ ਤੋਹਫੇ ਭੇਜਦੇ ਸੀ। ਫਰਾਂਸ ਦੇ ਜਿਹੜੇ ਉਸ ਵੇਲੇ ਦੇ ਜਰਨੈਲ ਫਰਾਂਸ ਦੇ ਆ ਕੇ ਸਿੱਖਾਂ ਦੇ ਦਰਬਾਰ 'ਚ ਨੌਕਰੀ ਕਰਦੇ ਸੀ। ਅੰਗਰੇਜ਼ਾਂ ਦਾ ਗਵਰਨਰ ਜਨਰਲ ਮਹਾਰਾਜਾ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਦੇ ਲਈ ਜਿਹੜਾ ਉਹ ਬੇਚੈਨ ਸੀ। ਫਿਰ ਰੋਪੜ 'ਚ ਹੋਈ 1837 ਦੇ ਵਿੱਚ ਸੰਧੀਆਂ ਹੋਈਆਂ, ਤੋਹਫੇ ਜਿਹੜੇ ਨੇ ਉਹ ਐਕਸਚੇਂਜ ਕੀਤੇ ਗਏ। ਰਸ਼ੀਆ ਦਾ ਜ਼ਾਰ ਜਿਹੜਾ ਉਹ ਸਿੱਖਾਂ ਦੇ ਨਾਲ ਜਿਹੜਾ ਉਹ ਦੋਸਤੀ ਕਰਨ ਦੇ ਲਈ ਉਹਨੇ ਆਪਣੇ ਜਿਹੜੇ ਨੇ ਐਂਬੈਸਡਰ ਭੇਜੇ ਸੀ। ਔਰ ਬਾਕੀਆਂ ਦਾ ਤਾਂ ਕਹਿਣਾ ਹੀ ਕੀ ਹੈ। ਅਫਗਾਨਿਸਤਾਨ 'ਚ ਅੱਜ ਜਿੱਥੇ ਕਿ 2014 ਚੋਂ ਅਮਰੀਕਾ ਨੇ, ਨੈਟੋ ਨੇ ਫੋਰਸਿਸ ਕੱਢਣੀਆਂ, ਕੀ ਹਿੱਸਾ ਹੋਏ, ਕੀ ਹੋਏ ਜਾਂ ਨਾ ਹੋਏ, ਲੇਕਿਨ ਜਿਹੜੀ ਇੱਕ ਟ੍ਰਾਈਪਾਰਟਾਈਟ ਟ੍ਰੀਟੀ ਸਿੱਖਾਂ, ਅੰਗਰੇਜ਼ਾਂ ਔਰ ਅਫਗਾਨਿਸਤਾਨ ਦੇ ਉਸ ਵੇਲੇ ਜਿਹਨੂੰ ਗੱਦੀ ਤੇ ਬਿਠਾਇਆ ਸ਼ਾਹ ਸ਼ੁਜਾ ਦੇ ਵਿਚਾਲੇ ਹੋਈ, ਸਿੱਖਾਂ ਦੀ ਮਦਦ ਨਾਲ ਸ਼ਾਹ ਸ਼ੁਜਾ ਅਫਗਾਨਿਸਤਾਨ ਦੇ ਤਖਤ ਤੇ ਬੈਠਾ ਲਾਹੌਰ ਦਰਬਾਰ ਦੀ ਮਦਦ ਨਾਲ। ਫਿਰ ਜੇ ਸਿੱਖ ਫੌਜ ਤਿੱਬਤ ਤੱਕ ਪਹੁੰਚ ਗਈ, ਫਿਰ 1842 ਦੇ ਵਿੱਚ ਟ੍ਰਾਈਪਾਰਟਾਈਟ ਟ੍ਰੀਟੀ ਹੋਈ, ਜਿਹੜੀ ਸਰਕਾਰੇ ਖਾਲਸਾ ਜੀ ਉਹ ਐਂਪਰਰ ਆਫ ਚਾਈਨਾ ਤੇ ਦਲਾਈ ਲਾਮਾ ਆਫ ਤਿੱਬਤ 1842 ਦੇ ਵਿੱਚ। ਸੋ ਇਹ ਰਾਜ ਸ਼ਕਤੀ ਦਾ ਕਮਾਲ ਹੁੰਦਾ ਹੈ ਵੀ ਉਹ ਸਿੱਖ ਜਿਹੜੇ ਇੱਕ ਗਲੋਬਲ ਪਾਵਰ ਦੇ ਤੌਰ ਤੇ ਜਿਨ੍ਹਾਂ ਨੂੰ ਫਰਾਂਸ, ਰਸ਼ੀਆ, ਚਾਈਨਾ, ਬ੍ਰਿਟਨ ਉਹਨਾਂ ਨੇ ਰੈਕਗਨਾਈਜ਼ ਕੀਤਾ। ਅੱਜ ਜੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਿੱਲੀ ਔਰ ਹਿੰਦੁਸਤਾਨ ਭਰ ਦੇ ਸ਼ਹਿਰਾਂ ਕੂਚਿਆਂ ਦੇ ਵਿੱਚ ਲੁੱਟੀ ਜਾਂਦੀ ਹੋਏ, ਸਾਡੀ ਪੱਗ ਜਿਹੜੀ ਹੈ ਉਹ ਪੈਰਾਂ ਦੇ ਵਿੱਚ ਰੁਲ ਰਹੀ ਹੋਏ, ਗਲਾਂ 'ਚ ਟਾਇਰ ਪਾ ਕੇ ਅਸੀਂ ਸੜ ਰਹੇ ਹੋਈਏ, ਤੇ ਐਸਾ 150 ਸਾਲ 'ਚ ਕੀ ਹੋ ਗਿਆ ਜਿਹੜਾ ਸਾਡੇ ਕੋਲ ਨਹੀਂ ਹੈ, ਜਿਹੜਾ 150 ਸਾਲ ਪਹਿਲਾਂ ਸੀ। ਗੱਲ ਤਾਂ ਰਾਜਸੀ ਸ਼ਕਤੀ ਦੀ ਹੈ, ਪੋਲੀਟੀਕਲ ਪਾਵਰ ਦੀ ਹੈ। ਸੋ ਮੈਂ ਸਮਝਦਾ ਵੀ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਹੁਣ ਇਸ ਗੱਲ ਤੇ ਵਕਤ ਨਾ ਜ਼ਾਇਆ ਕਰੀਏ, ਹੁਣ ਤਾਂ ਇਹ ਦੇਖੀਏ ਕਿ ਭਾਈ ਅਸੀਂ ਕੀ ਕਰ ਸਕਦੇ ਹਾਂ। ਤੇ ਜੇ ਅਸੀਂ ਨਹੀਂ ਕੁਝ ਕਰਨ ਦੇ ਸਮਰੱਥ, ਵਿਰੋਧ ਨਾ ਕਰੀਏ, ਵਕਤ ਜ਼ਾਇਆ ਨਾ ਕਰੀਏ, ਅਰਦਾਸ ਤਾਂ ਕਰ ਸਕਦੇ ਹਾਂ ਗੁਰੂ ਚਰਨਾਂ 'ਚ। ਬਿਲਕੁਲ। ਤੇ ਜਿਹੜੇ ਤੁਰੇ ਹੋਏ ਨੇ, ਜਿਵੇਂ ਉਹਨਾਂ ਨੇ ਸਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕੀਤਾ ਉਹਨਾਂ ਦੀ ਧਿਰ ਹੈ ਪੰਜਾਬ ਦੇ ਵਿੱਚ, ਦੂਸਰੀਆਂ ਪੰਥਕ ਧਿਰਾਂ ਨੇ, ਅਕਾਲੀ ਦਲ ਪੰਚ ਪ੍ਰਧਾਨੀ ਹੈ, ਦਲ ਖਾਲਸਾ ਹੈ। ਜੇ ਕਿਸੇ ਦੇ ਨਾਲ ਵੀ ਨਹੀਂ ਲੱਗਣਾ, ਇੰਡੀਵਿਜੂਅਲੀ ਕੁਝ ਕਰ ਲਓ। ਸੋ ਜ਼ਾਹਰ ਹੈ ਕਿ ਇਹ ਜਿਹੜੀ ਸੋਚ ਹੈ ਉਹਨਾਂ ਦੀ ਨਿਖਰੀ ਹੋਈ ਸੋਚ ਹੈ ਵੀਰ ਕੇਵਲ ਸਿੰਘ ਹੋਰਾਂ ਦੀ। ਔਰ ਜੇ ਇਹ ਗੱਲ ਸਾਡੇ ਚੋਂ ਬਹੁਤਿਆਂ ਨੂੰ ਸਮਝ ਆ ਜਾਏ ਤੇ ਫਿਰ ਸਾਡਾ ਸਫ਼ਰ ਜਿਹੜਾ ਬਹੁਤ ਲੰਬਾ ਹੁੰਦਾ ਜਾਂਦਾ, ਉਹ ਸਫ਼ਰ ਘਟ ਜਾਏ ਤੇ ਮੰਜ਼ਿਲ ਸਾਡੇ ਪੈਰਾਂ ਨੂੰ ਆ ਕੇ ਚੁੰਮੇ। ਬਹੁਤ ਬਹੁਤ ਧੰਨਵਾਦ ਵੀਰ ਕੇਵਲ ਸਿੰਘ ਜੀ। ਸਾਡੀ ਅਗਲੀ ਈਮੇਲ ਟੋਰਾਂਟੋ ਤੋਂ ਵੀਰ ਚਰਨਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਇਹਨਾਂ ਨੇ ਗੁਰਬਾਣੀ ਦੀ ਤੁਕ ਵੀ ਲਿਖੀ ਹੈ। ਸੋਦਤ ਸੋਦਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਆਪ ਜੀ ਦੇ ਅਤੇ ਪ੍ਰਭ ਸ਼ਰਨਦੀਪ ਸਿੰਘ ਜੀ ਦੇ ਵਿਚਾਰ ਸੁਣ ਕੇ ਮੇਰੇ ਖੁਦ ਦੇ ਵਿਚਾਰਾਂ ਵਿੱਚ ਵੀ ਸਪਸ਼ਟਤਾ ਆਉਣੀ ਸ਼ੁਰੂ ਹੋ ਗਈ ਹੈ। ਕਾਫੀ ਲੰਬੇ ਸਮੇਂ ਤੋਂ ਮੈਂ ਦੁਬਿਧਾ ਵਿੱਚ ਸਾਂ ਕਿ ਮੈਂ ਪਹਿਲਾਂ ਸਿੱਖ ਹਾਂ ਜਾਂ ਪੰਜਾਬੀ, ਪਰ ਹੁਣ ਮੈਂ ਸਪਸ਼ਟ ਹਾਂ ਕਿ ਭਾਰਤ ਦੀ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਵਸਥਾ ਨੂੰ ਸਿੱਖ ਬਣ ਕੇ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ, ਨਾ ਕਿ ਪੰਜਾਬੀ ਬਣ ਕੇ। ਪੰਜਾਬੀ ਬਣ ਕੇ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਉਸ ਵਿਵਸਥਾ ਨੂੰ ਹੋਰ ਮਜ਼ਬੂਤ ਹੀ ਕਰ ਰਹੇ ਹੁੰਦੇ ਹਾਂ। ਇਸੇ ਹੀ ਲੜੀ ਵਿੱਚ ਮੇਰਾ ਅਗਲਾ ਸਵਾਲ ਹੈ ਕਿ ਅਸੀਂ ਅਕਸਰ ਪੰਜਾਬੀ ਹਿੰਦੂਆਂ ਦੇ ਸਿੱਖਾਂ ਨਾਲ ਧਰੋਹ ਕਮਾਉਣ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਜ਼ਿਕਰ ਸਿੱਖ ਕਰਦੇ ਹਨ। ਜ਼ਾਹਿਰ ਹੈ ਕਿ ਇਹ ਸਿੱਖ ਨੁਕਤਾ ਨਿਗਾਹ ਤੋਂ ਹੀ ਹੁੰਦੀ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਪੰਜਾਬੀ ਹਿੰਦੂਆਂ ਦਾ ਨੁਕਤਾ ਨਿਗਾਹ ਕੀ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਉਹਨਾਂ ਲਈ ਮਸਲਾ ਹਿੰਦੂਤਵ ਦਾ ਪਿਆਰ ਨਹੀਂ, ਸਗੋਂ ਉਹਨਾਂ ਦੇ ਵਪਾਰਕ ਹਿੱਤ ਹਨ। ਪਰ ਇਹ ਵਿਚਾਰ ਕਿਸੇ ਖੋਜ ਜਾਂ ਪੜ੍ਹਾਈ ਦੀ ਤੇ ਆਧਾਰਿਤ ਨਹੀਂ ਹਨ। ਕਿਰਪਾ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਡਾਕਟਰ ਸਾਹਿਬ। ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ, ਔਰ ਪਹਿਲਾਂ ਵੀ ਜਿਹੜੀ ਇਹਨਾਂ ਦੀ ਲਿਖਤ ਹੁੰਦੀ ਹੈ ਹਮੇਸ਼ਾ ਹੀ ਵਿਚਾਰ ਨੂੰ ਸਟਿਮੂਲੇਟ ਕਰਦੀ ਹੈ, ਥਾਟ ਨੂੰ ਉਤੇਜਨਾ ਦਿੰਦੀ ਹੈ। ਔਰ ਮੈਂ ਸਮਝਦਾ ਵੀ ਇਹੀ ਵਿਚਾਰ ਵਟਾਂਦਰੇ ਦਾ ਮਕਸਦ ਵੀ ਹੈ। ਠੀਕ ਹੈ ਕਿ ਅੱਜ ਸਾਡੇ ਦੀਵਾਨਾਂ ਦੇ ਵਿੱਚ ਸਾਡਾ ਫਾਰਮੈਟ ਇੱਕ ਵਨ ਵੇ ਟ੍ਰੈਫਿਕ ਵਾਂਗ ਹੋ ਗਿਆ ਹੈ। ਪਾਠ ਹੁੰਦਾ ਹੈ, ਕੀਰਤਨ ਹੁੰਦਾ ਹੈ, ਬੁਲਾਰੇ ਬੋਲਣ ਵਾਲੇ ਬੋਲ ਜਾਂਦੇ ਨੇ ਤੇ ਅਰਦਾਸ ਹੋ ਜਾਂਦੀ ਹੈ, ਗੱਲ ਖਤਮ ਹੋ ਜਾਂਦੀ ਹੈ। ਪਰ ਜੇ ਅਸੀਂ ਗੁਰੂ ਸਾਹਿਬਾਨ ਦੇ ਵੇਲੇ ਸੰਗਤ ਦਾ ਜਾਂ ਉਸ ਤੋਂ ਬਾਅਦ ਸਰਬੱਤ ਖਾਲਸਾ ਰੂਪ 'ਚ ਵੀ ਜਦੋਂ ਪੰਥ ਜੁੜਦਾ ਸੀ, ਉਸ ਦੀ ਵਿਚਾਰ ਦੇਖੀਏ ਤੇ ਇਸ ਡਿਸਕਸ਼ਨ ਨੂੰ ਬਹੁਤ ਸਪੇਸ ਦਿੱਤਾ ਜਾਂਦਾ ਸੀ। ਨਿਤਨੇਮ, ਕੀਰਤਨ ਉਸ ਦਾ ਇੱਕ ਆਪਣਾ ਆਧਾਰ ਹੈ ਔਰ ਉਹ ਅਟਮੋਸਟ ਪਾਰਟ ਹੈ ਸਤ ਸੰਗਤ ਦਾ।
ਜੀ ਉਸ ਤੋਂ ਬਾਅਦ ਅਸੀਂ ਗੁਰੂ ਸਾਹਿਬਾਨ ਦੇ ਵੇਲੇ ਵੀ ਦੇਖਦੇ ਹਾਂ ਕਿ ਜਿਵੇਂ ਕੋਈ ਸਿੱਖ ਖਲੋ ਜਾਂਦਾ ਸੀ, ਉਹ ਸਵਾਲ ਕਰਦਾ ਸੀ, ਜੀ ਮਹਾਰਾਜ ਸੰਗਤ ਦੇ ਵਿੱਚ ਪੁੱਛਦੇ ਸੀ ਕਿ ਭਾਈ ਇਸ ਸਿੱਖ ਦੇ ਸ਼ੰਕਾ ਦਾ ਜਾਂ ਸ਼ੰਕੇ ਦਾ ਕੋਈ ਜਵਾਬ ਦਿਓ। ਜੀ ਜੀ ਸੋ ਜਿੰਨੇ ਸਿੰਘ ਸਿੰਘਣੀਆਂ ਜਾਂ ਦੀਵਾਨ ਦੇ ਵਿੱਚ ਬੈਠੇ ਜਗਿਆਸੂ ਸੀ, ਉਹਨਾਂ ਚੋਂ ਕੋਈ ਜਵਾਬ ਦਿੰਦਾ ਸੀ, ਕੋਈ ਦੂਸਰਾ ਦਿੰਦਾ ਸੀ, ਜੀ ਫਿਰ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਫਾਈਨਲ ਆਪਣਾ ਵਰਡ ਦਿੰਦੇ ਸੀ। ਜੀ ਸੋ ਜੀ ਮਤਲਬ ਡਿਸਕਸ਼ਨ ਤਾਂ ਇਹ ਹੈ ਜੀ, ਕਿ ਜਿਹਦੇ 'ਚ ਤੁਸੀਂ ਵਿਚਾਰਦੇ ਹੋ ਮੁੱਦੇ ਨੂੰ, ਔਰ ਉਹਦੇ 'ਚ ਜਿਹੜੇ ਤੁਹਾਡੇ ਡਾਊਟਸ ਨੇ ਉਹ ਦੂਰ ਹੋ ਜਾਂਦੇ ਨੇ। ਜੀ ਅੱਜ ਪਹਿਲੀ ਗੱਲ ਤਾਂ ਅਸੀਂ ਸੰਗਤ ਰੂਪ ਦੇ ਵਿੱਚ ਤੋਂ ਵਿਚਾਰ ਦਾ ਕਾਨਸੈਪਟ ਹੀ ਮੁੱਕ ਗਿਆ। ਸਟੇਜ ਸੈਕਟਰੀ ਦੇ ਕੋਲ ਕੰਟਰੋਲ ਹੁੰਦਾ ਹੈ, ਜੀ ਜੀ ਬੋਲਣ ਲਈ ਵੀ ਉਹਨੇ ਕਿਹਨੂੰ ਟਾਈਮ ਦੇਣਾ ਹੈ, ਕਿਹਨੂੰ ਨਹੀਂ ਦੇਣਾ, ਜੀ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਤੇ ਜੇ ਕੋਈ ਅਨਪਲੇਜ਼ੈਂਟ ਗੱਲ ਕਹਿਣ ਵਾਲਾ ਲੱਗੇ, ਖਲੋ ਵੀ ਜਾਏ, ਤਾਂ ਉਹਨੂੰ ਚੁੱਕ ਕੇ ਉਹ ਬਾਹਰ ਰੱਖ ਦਿੰਦੇ ਨੇ। ਜੀ ਜੀ ਜੇ ਤੁਸੀਂ ਦੂਸਰੇ ਦਾਇਰਾਕਾਰ ਦੀਆਂ ਮੀਟਿੰਗ ਸੱਦੋ, ਜਦੋਂ ਅਸੀਂ ਸਿਆਸੀ ਜਾਂ ਸਮਾਜਿਕ ਜਾਂ ਧਾਰਮਿਕ ਮੁੱਦਿਆਂ ਤੇ ਕਦੇ ਹੁੰਦਾ, ਉਹਦੇ 'ਚ ਬਹੁਤ ਵਾਰੀ ਬੋਲ ਬੁਲਾਰੇ ਹੋ ਜਾਂਦਾ, ਸਿੰਗਲ ਵੇ, ਫਿਰ ਟ੍ਰੈਫਿਕ ਹੁੰਦਾ, ਸਾਰੇ ਆਉਂਦੇ ਨੇ, ਲੈਕਚਰ ਹੀ ਕਰਦੇ ਨੇ। ਜੀ ਜੀ ਤੇ ਜੇ ਕੋਈ ਵਿਰੋਧੀ ਭਾਵ ਦਿੰਦਾ ਤੇ ਉਹਨੂੰ ਜਿਹੜਾ ਹੈ ਉਹ ਬੋਲਣ ਨਹੀਂ ਦਿੱਤਾ ਜਾਂਦਾ। ਸੋ ਇਹ ਜਿਹੜਾ ਜਿਵੇਂ ਇਹਨਾਂ ਨੇ ਬੜੀ ਸੋਹਣੀ ਗੁਰਬਾਣੀ ਦੀ ਮੈਂ ਸਮਝਦਾ ਵੀ ਇਹ ਜਿਹੜਾ ਉਹਨਾਂ ਨੇ ਮਹਾਵਾਕ ਜਾਂ ਤੁਕ ਕੋਟ ਕੀਤੀ ਹੈ, ਉਹਦੇ 'ਚ ਖਾਸ ਤੌਰ ਤੇ ਜਦੋਂ ਅਸੀਂ ਪਹਿਲੀ ਤੁਕ ਵੱਲ ਨਜ਼ਰ ਮਾਰੀਏ, ਜੀ ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਤਾਂ ਅਲਟੀਮੇਟ ਡੈਸਟਨੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਹੀ ਇਹ ਹੈ। ਜੀ ਜੀ ਪਹਿਲੇ ਤੁਕ ਬੜੀ ਸਿਗਨੀਫੀਕੈਂਟ ਹੈ ਕਿ ਸੋਧਤ ਸੋਧਤ ਸੋਧ ਵਿਚਾਰ। ਜੀ ਹੁਣ ਇੱਕ ਪਾਸੇ ਤਾਂ ਸੋਧਣਾ, ਅਸੀਂ ਸ਼ੋਧਨ ਤੋਂ ਆਇਆ, ਸ਼ੁੱਧ ਕਰਨਾ, ਪਿਊਰੀਫਾਈ ਕਰਨਾ। ਜੀ ਜੰਗੀ ਖਾਲਸਾਈ ਜ਼ਬਾਨ ਦੇ ਵਿੱਚ ਕਿਸੇ ਨੂੰ ਸਜ਼ਾ ਯਾਫਤਾ ਕਰਨ ਨੂੰ ਵੀ ਕਹਿੰਦੇ ਨੇ। ਜੀ ਇਸੇ ਤਰ੍ਹਾਂ ਜਿਹੜਾ ਵਿਚਾਰ ਹੈ, ਵਿਚਾਰ ਦੀ ਪਰਪੱਕਤਾ ਸਮੇਂ ਨਾਲ ਹੁੰਦੀ ਰਹਿੰਦੀ ਹੈ। ਜਿਹੜਾ ਇਸ ਦਾ ਮੈਂ ਸਮਝਦਾ ਵੀ ਜਿਸਟ ਹੈ ਇਸ ਦਾ, ਜੀ ਜਿਸ ਗੱਲ ਬਾਰੇ ਅਸੀਂ 20 ਸਾਲ ਪਹਿਲਾਂ ਸੋਚਦੇ ਸੀ, ਜਿਸ ਤਰ੍ਹਾਂ ਸੋਚਦੇ ਸੀ, 20 ਸਾਲ ਬਾਅਦ ਅਸੀਂ ਪਰਪੱਕ ਹੈ, ਕਿਉਂਕਿ ਬਹੁਤ ਸਾਰੇ ਹੋਰ ਵਿਚਾਰ, ਬਹੁਤ ਸਾਰਾ ਹੋਰ ਐਕਸਪੀਰੀਅੰਸ, ਅਨੁਭਵ ਅਸੀਂ ਅਨੁਭਵ ਕਰਦੇ, ਤੇ ਉਹਦੇ ਨਾਲ ਸਾਡੇ ਵਿਚਾਰਾਂ 'ਚ ਤਬਦੀਲੀ ਹੁੰਦੀ। ਹੁਣ ਇਹਨਾਂ ਦੇ ਦੋ ਜਿਹੜੇ ਨੁਕਤੇ ਮੁੱਖ ਤੌਰ ਤੇ ਉਹਨਾਂ ਨੇ, ਇੱਕ ਤਾਂ ਆਪਣੀ ਕਨਵਿਕਸ਼ਨ ਦੀ ਗੱਲ ਕੀਤੀ ਹੈ ਕਿ ਵੀ ਉਹਨਾਂ ਨੂੰ ਇਹ ਗੱਲ ਇਸ ਤਰ੍ਹਾਂ ਪਰਪੱਕ ਹੋ ਗਈ ਹੈ ਕਿ ਅਸੀਂ ਆਪਣੀ ਆਈਡੈਂਟਿਟੀ ਬਤੌਰੇ ਸਿੱਖ ਹੀ ਰੱਖ ਕੇ ਚੁਣੌਤੀਆਂ ਦਾ ਮੁਕਾਬਲਾ ਕਰ ਸਕਦੇ ਹਾਂ। ਪੰਜਾਬੀਅਤ ਤਾਂ ਇੱਕੋ ਫਾਰਸ ਹੈ ਜਿਹਦੇ ਥੱਲੇ ਜਿਹੜੀ ਐਸਟੈਬਲਿਸ਼ਮੈਂਟ ਹੈ, ਸਥਾਪਿਤ ਢਾਂਚਾ ਹੈ, ਉਸ ਨੂੰ ਹੀ ਮਜ਼ਬੂਤੀ ਮਿਲਦੀ ਹੈ। ਹੁਣ ਉਹਨਾਂ ਦੀ ਕੁਐਰੀ ਹੈ ਜਾਂ ਸਵਾਲ ਹੈ ਕਿ ਪੰਜਾਬੀ ਹਿੰਦੂ ਜਿਨ੍ਹਾਂ ਨੇ ਆਪਣੀ ਜ਼ਬਾਨ ਤੋਂ ਜਿਹੜੇ ਮੁਨਕਰ ਹੋਏ 1951 ਤੋਂ ਲੈ ਕੇ ਲਗਾਤਾਰਤਾ ਨਾਲ, ਜਿਹੜੇ ਧਰਮ ਯੁੱਧ ਮੋਰਚੇ ਦੇ ਵੇਲੇ ਸਰਕਾਰ ਦੇ ਨਾਲ ਖਲੋਤੇ, ਜੇ ਸਿੱਖਾਂ ਦੀਆਂ ਨਸਲਕੁਸ਼ੀਆਂ ਹੋ ਰਹੀਆਂ ਨੇ ਤੇ ਉਹ ਮਿਠਾਈਆਂ ਵੰਡ ਰਹੇ ਨੇ, ਰਿਜੋਇਸਿੰਗ ਕਰ ਰਹੇ ਨੇ, ਦਰਬਾਰ ਸਾਹਿਬ ਤੇ ਹਮਲੇ ਨੂੰ ਸੈਲੀਬ੍ਰੇਟ ਕਰ ਰਹੇ ਨੇ। ਸੋ ਉਹਨਾਂ ਦਾ ਪਹਿਲਾਂ ਤਾਂ ਉਹਨਾਂ ਦਾ ਇਹੀ ਸਵਾਲ ਉਪਜਿਆ ਵੀ ਇਹ ਧਰੋਹ ਕਿਉਂ ਹੈ, ਪੰਜਾਬੀ ਹਿੰਦੂਆਂ ਨੇ ਧਰੋਹ ਕਿਉਂ ਕਮਾਇਆ। ਫਿਰ ਉਹਨਾਂ ਨੇ ਆਪਣੇ ਢੰਗ ਨਾਲ ਜਿਹੜਾ ਜਵਾਬ ਲੱਭਿਆ ਕਿ ਇਹ ਗੱਲ ਸ਼ਾਇਦ ਇਸ ਲਈ ਨਹੀਂ ਹੈ ਕਿ ਉਹਨਾਂ ਦਾ ਹਿੰਦੂਤਵਾ ਨਾਲ ਪਿਆਰ ਹੈ, ਜਮਨਾ ਪਾਰ ਦੇ ਕਲਚਰ ਨਾਲ ਉਹ ਜੁੜੇ ਹੋਏ ਨੇ, ਪਰ ਸ਼ਾਇਦ ਇਸ ਕਰਕੇ ਹੈ ਕਿ ਉਹਨਾਂ ਨੂੰ ਵਪਾਰਕ ਹਿੱਤ ਪਿਆਰੇ ਨੇ। ਦੇਖੋ, ਇਹਦੇ ਲਈ ਇਮੀਡੀਏਟ ਜੇ ਅਸੀਂ 66 ਸਾਲ ਦੇ ਪੀਰੀਅਡ ਨੂੰ ਐਨਾਲਿਸਿਸ ਲਈ ਚੁਣੀਏ ਤਾਂ ਫਿਰ ਸ਼ਾਇਦ ਅਸੀਂ ਠੀਕ ਸਿੱਟੇ ਤੇ ਨਾ ਪਹੁੰਚ ਸਕੀਏ। ਪਹਿਲਾਂ ਦੇਖਣ ਵਾਲੀ ਗੱਲ ਇਹ ਹੈ ਕਿ ਸਿੱਖ ਲਹਿਰ ਦੇ ਮੁੱਢਲੇ ਦਿਨਾਂ ਤੋਂ ਹੀ, ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ, ਹਾਲਾਂਕਿ ਗੁਰੂ ਨਾਨਕ ਸਾਹਿਬ ਦਾ ਸਮਾਜਿਕ ਦਾਇਰਾਕਾਰ ਤੇ ਉੱਚ ਵਰਗ ਨਾਲ ਸੀ ਜੇ ਅਸੀਂ ਵਰਣ ਵਿਵਸਥਾ ਦੇ ਥੱਲੇ ਦੇਖੀਏ, ਪਰ ਉਹਨਾਂ ਦੇ ਮੈਸੇਜ ਨੂੰ ਜਿਹੜੇ ਉੱਚ ਵਰਗ ਦੇ ਲੋਕ ਨੇ, ਉਹਨਾਂ ਨੇ ਜਾਂ ਸਿੱਖੀ ਮੈਸੇਜ ਨੂੰ ਉਹਨਾਂ ਨੇ ਅਡਾਪਟ ਇਮੀਡੀਏਟ ਨਹੀਂ ਕੀਤਾ ਔਰ ਵੱਡੀ ਵਿਰੋਧਤਾ ਉਹਨਾਂ ਤੋਂ ਰਹੀ ਕਿਉਂਕਿ ਉਹਦੇ 'ਚ ਐਮਪਾਵਰਮੈਂਟ ਸੀ ਥੱਲੜੇ ਵਰਗ ਦੀ, ਜਿਨ੍ਹਾਂ ਨੂੰ ਦਲਿਤ ਬਣਾਇਆ ਹੋਇਆ ਸੀ। ਹੁਣ ਉੱਪਰਲੇ ਜੇ ਥੱਲੜਿਆਂ ਨਾਲ ਬੈਠਦੇ ਨੇ ਤੇ ਆਪਣਾ ਸਟੇਟਸ ਗਵਾਉਂਦੇ ਨੇ। ਸੋ ਬਹੁਤ ਸਾਰੀ ਜਿਹੜੀ ਉੱਪਰਲੇ ਵਰਗ ਦੀ ਪਾਰਟਿਸਿਪੇਸ਼ਨ ਹੋਈ, ਇਹ ਪੋਲੀਟੀਕਲ ਪਾਵਰ ਦੇ ਵੇਲੇ ਹੋਈ, ਜਦੋਂ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਸੋ ਉਹਨਾਂ ਜਿਹੜੇ ਸਿੱਖੀ ਦਾਇਰੇ 'ਚ ਆ ਗਏ ਉਹ ਤਾਂ ਸਿੱਖੀ ਦਾਇਰੇ 'ਚ ਨੇ, ਉਹਨਾਂ ਬਾਰੇ ਤਾਂ ਅਸੀਂ ਕੋਈ ਸਵਾਲੀਆ ਨਿਸ਼ਾਨ ਕਰਨ ਦਾ ਹੱਕ ਨਹੀਂ ਰੱਖਦੇ, ਪਰ ਇੱਕ ਵੱਡੀ ਗਿਣਤੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਮੁਗਲਿਆ ਹਕੂਮਤ ਜਾਂ ਪਹਾੜੀ ਰਾਜਿਆਂ ਦੇ ਨਾਲ, 22 ਧਾਰ ਦੇ ਪਹਾੜੀ ਰਾਜਿਆਂ ਨਾਲ, ਜਾਂ ਜੇ ਅਸੀਂ ਇਹਨਾਂ ਦਾ ਗੰਗੂ, ਚੰਦੂ, ਲਖਪਤ, ਜਸਪਤ, ਇਹ ਸਾਰਾ ਵਰਤਾਰਾ ਦੇਖਦੇ ਹਾਂ ਤੇ ਫਿਰ ਇਹ ਗੱਲ ਸਮਝ ਆਏਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਸਿੱਖ ਲਹਿਰ ਦਾ ਵਿਰੋਧ ਕਰਦੇ ਰਹੇ। ਜਦੋਂ ਪੋਲੀਟੀਕਲ ਪਾਵਰ ਸਿੱਖਾਂ ਕੋਲ ਆਈ, ਜ਼ਾਹਰ ਹੈ ਵੀ ਇਹ ਪਾਵਰ ਦਾ ਹਿੱਸਾ ਬਣੇ।
ਹੁਣ ਜਦੋਂ ਸਿੱਖ ਰਾਜ ਗਿਆ ਅੰਗਰੇਜ਼ਾਂ ਦੇ ਵੇਲੇ, ਜਦੋਂ ਅਸੀਂ ਦੇਖਦੇ ਹਾਂ ਕਿ ਅਗਲੇ 10-12 ਸਾਲ ਦੇ ਵਿੱਚ ਹੀ 1862-63 ਦੇ ਨੇੜੇ ਤੇੜੇ ਆਰੀਆ ਸਮਾਜ ਲਹਿਰ ਸ਼ੁਰੂ ਹੋ ਜਾਂਦੀ ਹੈ। ਦਿਆਨੰਦ ਗੁਜਰਾਤ ਦਾ ਜੰਮਿਆ, ਸਾਰਸਵਤ ਬ੍ਰਾਹਮਣ ਪੰਜਾਬ ਚ ਆਉਂਦਾ ਹੈ। ਗੁਜਰਾਤ ਚ ਅੱਜ ਵੀ ਆਰੀਆ ਸਮਾਜ ਦਾ ਬੇਸ ਨਹੀਂ ਹੈ ਜੀ। ਗੁਜਰਾਤੀਆਂ ਨੇ ਆਰੀਆ ਸਮਾਜ ਅਡਾਪਟ ਨਹੀਂ ਕੀਤਾ, ਉਹ ਸਨਾਤਨੀ ਰਹੇ। ਪਰ ਪੰਜਾਬ ਚ ਸਭ ਤੋਂ ਜ਼ਿਆਦਾ ਜੜ੍ਹਾਂ ਜਿਹੜੀਆਂ ਆਰੀਆ ਸਮਾਜ ਦੀਆਂ ਨੇ ਉਹ ਵੈਸਟ ਪੰਜਾਬ ਦੇ ਉਹੀ ਉੱਚ ਵਰਗ ਦੇ ਹਿੰਦੂ ਜੀ, ਜਿਨ੍ਹਾਂ ਨੇ ਆਰੀਆ ਸਮਾਜ ਅਡਾਪਟ ਕੀਤਾ। ਹੁਣ ਆਰੀਆ ਸਮਾਜ ਕੀ ਹੈ? ਸਤਿਆਰਥ ਪ੍ਰਕਾਸ਼ ਦੇਖ ਲਓ, ਗੁਰੂ ਨਾਨਕ ਸਾਹਿਬ ਸਿੱਖ ਲਹਿਰ ਦੇ ਖਿਲਾਫ ਜੀ, ਇਸਲਾਮ ਦੇ ਖਿਲਾਫ, ਕ੍ਰਿਸਚੀਅਨਿਟੀ ਦੇ ਖਿਲਾਫ। ਸੋ ਜਿਹੜਾ ਆਰੀਆ ਸਮਾਜ ਨੇ ਖੁੱਲ੍ਹ ਕੇ ਸਿੱਖਾਂ ਦਾ ਵਿਰੋਧ ਸ਼ੁਰੂ ਕੀਤਾ ਜੀ ਜੀ, ਸਿੱਖ ਗੁਰੂ ਸਾਹਿਬਾਨ ਦਾ। ਔਰ 19ਵੀਂ ਸਦੀ ਦਾ ਦੂਸਰਾ ਅੱਧ ਅਸੀਂ ਦੇਖਦੇ ਹਾਂ ਕਿ ਕਿਵੇਂ ਸਿੰਘ ਸਭਾ ਲਹਿਰ ਜਿਹੜੀ ਹੈ, ਜੇ ਉਹ ਨਾ ਹੁੰਦੀ ਤੇ ਇੱਕ ਪਾਸੇ ਮਿਸ਼ਨਰੀ ਇਸਾਈਆਂ ਦੇ ਸਾਡੇ ਪਿੱਛੇ ਪੈ ਗਏ ਸੀ, ਦੂਸਰੇ ਪਾਸੇ ਆਰੀਆ ਸਮਾਜੀ ਆ ਗਏ। ਜੀ ਜੀ, ਉਹ ਇਹੀ ਆਰੀਆ ਸਮਾਜੀ ਜਦੋਂ ਮਹੰਤਾਂ ਤੋਂ ਸਿੱਖਾਂ ਨੇ ਗੁਰਦੁਆਰੇ, ਮਹੰਤ ਕੀ ਸੀ? ਇਹਨਾਂ ਦਾ ਹੀ ਐਕਸਟੈਂਸ਼ਨ ਸੀ, ਹਿੰਦੂਤਵਾ ਦਾ ਹੀ ਉਹ ਏਜੰਡਾ ਪ੍ਰਮੋਟ ਕਰਦੇ ਸੀ। ਜਦੋਂ ਸਿੱਖਾਂ ਨੇ ਅਕਾਲੀ ਲਹਿਰ ਸ਼ੁਰੂ ਕੀਤੀ ਹੈ, ਮਹੰਤਾਂ ਦੇ ਹੱਕ 'ਚ ਖਲੋ ਗਏ। ਜੇ ਤੁਸੀਂ ਲਾਜਪਤ ਰਾਏ ਤਾਂ ਪੰਜਾਬੀ ਸੀ, ਗਾਂਧੀ ਤਾਂ ਚਲੋ ਗੁਜਰਾਤੀ ਸੀ, ਉਹਨੇ ਤਾਂ ਸ਼ਰਾਰਤ ਕੀਤੀ। ਜੇ ਉਸ ਦੌਰ ਦੇ ਤੁਸੀਂ ਇਹੀ ਉੱਚ ਵਰਗ ਦੇ ਕਲੈਨਸ ਨੂੰ ਦੇਖੋ ਤਾਂ ਇਹ ਉਹਨਾਂ ਦੇ ਨਾਲ ਖਲੋਤੇ ਨੇ, ਮਹੰਤਾਂ ਦੇ ਨਾਲ। ਫਿਰ ਜੇ ਆਨੰਦ ਮੈਰਿਜ ਐਕਟ 1909 'ਚ, ਉਸ ਤੋਂ ਅਕਾਲੀ ਲਹਿਰ ਤੋਂ ਪਹਿਲਾਂ ਦਾ, ਇਹ ਸਭ ਤੋਂ ਜ਼ਿਆਦਾ ਵਿਰੋਧ ਕਰ ਰਹੇ ਨੇ। ਸੋ ਇਹ ਜਿਹੜਾ ਵਿਰੋਧ ਹੈ ਹੁਣ ਹਿੰਦੂਤਵਾ ਦੇ ਨਾਲ ਜਾਂ ਜਮਨਾ ਪਾਰ ਦੇ ਵਪਾਰ ਦੀ ਗੱਲ ਤਾਂ ਹੁਣ ਹੋਈ ਹੋਏਗੀ, ਇਹ ਪੰਜਾਬ ਦਾ ਖਾਂਦੇ ਆ। ਪੰਜਾਬ ਦੇ ਹੁਣ ਇਹਨਾਂ ਦੀਆਂ ਜਿਹੜੀਆਂ ਆੜਤ ਦੀਆਂ ਦੁਕਾਨਾਂ ਚੱਲਦੀਆਂ ਨੇ ਜਾਂ ਸੂਦਖੋਰ ਨੇ, ਇਹ ਪੰਜਾਬ ਦੇ ਨੇ, ਕੋਈ ਯੂਪੀ ਬਿਹਾਰ ਦੇ ਭਈਆਂ ਨਾਲ ਤਾਂ ਨਹੀਂ ਸੀ ਇਹਨਾਂ ਦਾ ਸੰਬੰਧ। ਸੋ ਉਦੋਂ ਵੀ ਇਹਨਾਂ ਦੇ ਆਰਥਿਕ ਹਿੱਤ ਪੰਜਾਬ ਨਾਲ ਜੁੜੇ ਹੋਏ ਸੀ। ਇਹਦੇ ਬਾਵਜੂਦ ਇਹਨਾਂ ਦੇ ਵਿੱਚ ਇੱਕ ਬਿਲਟ ਇਨ ਐਂਟੀ ਸਿੱਖ ਐਲੀਮੈਂਟ ਸੀ। 1947 ਚ ਇਹਨਾਂ ਦੇ ਨੂੰ ਵੀ ਵੱਡੇ ਤੌਰ ਦੇ ਉੱਤੇ ਅਸੀਂ ਬਚਾ ਕੇ ਕਾਫਲਿਆਂ ਚ ਲਿਆਏ। ਤੇ 1947 ਤੋਂ 1951 ਚ ਕਿੰਨਾ ਫਰਕ ਹੈ? 4 ਸਾਲ ਦੇ ਵਿੱਚ ਆਪਣੀ ਮਦਰ ਟੰਗ ਤੋਂ ਮੁਨਕਰ ਹੋ ਗਏ। ਉਦੋਂ ਵੀ ਕੋਈ ਵਪਾਰਕ ਹਿੱਤ ਨਹੀਂ ਸੀ, ਅਜੇ ਤਾਂ ਕੌਮ ਜਿਹੜੀ ਹੈ ਟੁੱਟੀ ਭੱਜੀ ਹਾਲਤ ਸੀ, 40% ਬੇਘਰੇ ਹੋਏ ਸੀ। ਸੋ ਫਿਰ ਅਸੀਂ ਇਹਨਾਂ ਦਾ ਵਰਤਾਰਾ, ਸੋ ਇਹ ਦੋਨੋਂ ਤਰ੍ਹਾਂ ਹੀ ਹੈ। ਔਰ ਅੱਜ ਵੀ ਜੇ ਤੁਸੀਂ ਸਭ ਤੋਂ ਵੱਡੇ ਹਿੰਦੂਤਵਾ ਦੇ, ਬੇਸ਼ੱਕ ਅਡਵਾਨੀ ਸਿੰਧੀ ਹੈ ਜਾਂ ਨਰਿੰਦਰ ਮੋਦੀ ਗੁਜਰਾਤੀ ਹੈ ਜਾਂ ਦੂਜਾ ਹੈ, ਬਟ ਸਭ ਤੋਂ ਜ਼ਹਿਰੀਲਾ ਜਿਹੜਾ ਤੱਤ ਹੈ, ਜਿਹੜਾ ਸਿੱਖਾਂ ਦਾ ਵਿਰੋਧ ਕਰਦਾ ਖੁੱਲ੍ਹ ਕੇ, ਅਜੇ ਸਾਊਥ ਦਾ ਹਿੰਦੂ ਤਾਮਿਲ, ਹੁਣ ਉਹ ਨੈਸ਼ਨਲਿਸਟ ਬਣ ਗਏ ਨੇ, ਹਿੰਦੂ ਨੈਸ਼ਨਲਿਜ਼ਮ ਉਹਨਾਂ 'ਚ ਥੋੜ੍ਹਾ ਬਹੁਤ ਆਇਆ, ਉਹ ਹਮੇਸ਼ਾ ਸਿੱਖਾਂ ਪ੍ਰਤੀ ਜਿਹੜਾ ਇੱਕ ਸਤਿਕਾਰ ਵਾਲੀ ਭਾਵਨਾ ਰੱਖਦੇ ਸੀ। ਨਾਰਥ ਈਸਟ ਤਾਂ ਵੱਖਰੀ ਗੱਲ ਰਹੀ। ਸਭ ਤੋਂ ਵੱਧ ਸਿੱਖਾਂ ਦੇ ਜੋਕ, ਮਜ਼ਾਕ, ਉਹਨਾਂ ਨੂੰ ਪੁੱਟ ਡਾਊਨ ਕਰਨਾ ਜਾਂ ਨੈਗੇਟਿਵਿਟੀ, ਇਹ ਸਾਡੇ ਪੰਜਾਬੀ ਹਿੰਦੂ ਵੀਰ ਕਰਦੇ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਬੇਸਿਕਲੀ ਸਿੱਖ ਲਹਿਰ ਦੇ ਲਈ ਇਹਨਾਂ ਦੇ ਮਨਾਂ ਦੇ ਵਿੱਚ ਕੰਟੈਂਪਟ ਹੈ। ਇਹ ਸਿੱਖ ਲਹਿਰ ਨੂੰ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਖਤਰਨਾਕ ਸਮਝਦੇ ਨੇ। ਆਪਣੇ ਵਰਣ ਆਸ਼ਰਮ, ਮੰਨੂ ਔਰ ਦੂਸਰਿਆਂ ਦੀ ਵਿਚਾਰਧਾਰਾ, ਹਾਲਾਂਕਿ ਇਹਨਾਂ 'ਚੋਂ ਕਿੰਨੇ ਕੁ ਸੰਸਕ੍ਰਿਤ ਪੜ੍ਹਦੇ ਨੇ, ਵੇਦ ਕਿੰਨਿਆਂ ਕੁ ਨੂੰ ਆਉਂਦੇ ਨੇ ਪੜ੍ਹਨੇ, ਇਹਨਾਂ ਦੇ ਕਿੰਨਿਆਂ ਕੁ ਦੇ ਬੱਚੇ ਵੈਦਿਕ ਯੂਨੀਵਰਸਿਟੀਆਂ 'ਚ ਜਾਂਦੇ ਨੇ ਪੜ੍ਹਨ ਦੇ ਲਈ ਕਿ ਉਹਨਾਂ ਨੇ ਪੰਡਤ ਬਣਾਉਣਾ ਆਪਣੇ ਬੱਚਿਆਂ ਨੂੰ। ਲੇਕਿਨ ਜਦੋਂ ਸਿੱਖੀ ਦੇ ਵਿਰੋਧ ਦੀ ਗੱਲ ਹੋਏਗੀ, ਇਹ ਸਭ ਤੋਂ ਅੱਗੇ ਅੱਗੇ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵਪਾਰਕ ਹਿੱਤ ਵੀ ਇਹਨਾਂ ਦੇ ਅੱਜ ਵੀ ਪੰਜਾਬ ਨਾਲ ਜੁੜੇ ਹੋਏ ਨੇ। ਜਿਹੜੇ 84 ਦੇ ਤੋਂ ਪਹਿਲਾਂ ਦੇ ਮਾਹੌਲ ਦੇ ਵਿੱਚ ਜਾਂ 84 ਤੋਂ ਬਾਅਦ ਛੱਡ ਕੇ ਦੂਸਰੀਆਂ ਸਟੇਟਾਂ 'ਚ ਵੀ ਗਏ ਵਪਾਰ ਕਰਨ ਦੇ ਲਈ, ਉਹ ਥੋੜੇ ਮਹੀਨਿਆਂ ਬਾਅਦ ਵਾਪਸ ਆ ਗਏ, ਕਿਉਂਕਿ ਉੱਥੇ ਵੀ ਲੋਕਾਂ ਨੇ ਕਿਹਾ ਵੀ ਉੱਥੇ ਹੁਣ ਸਿੱਖਾਂ ਨੂੰ ਲੁੱਟ ਕੇ ਤੁਸੀਂ ਸਾਨੂੰ ਲੁੱਟਣ ਆਏ ਹੋ। ਇਹਦੇ ਪੈਰ ਨਹੀਂ ਲੱਗਣ ਦਿੱਤੇ ਕਿਸੇ ਨੇ, ਵਾਪਸ ਮੁੜੇ ਨੇ। ਸੋ ਵਪਾਰਕ ਹਿੱਤ ਇਹਨਾਂ ਦੇ ਪੰਜਾਬ ਦੇ ਸਿੱਖਾਂ ਦੇ ਨਾਲ ਹੀ ਜੁੜੇ ਹੋਏ ਨੇ। ਪਰ ਇਹਨਾਂ ਦੀ ਜਿਹੜੀ ਲਾਇਲਟੀ ਹੈ ਉਹ ਜਮਨਾ ਪਾਰ ਦੇ ਕਲਚਰ ਨਾਲ ਹੈ, ਗੰਗਾ ਜਮਨਾ ਕਲਚਰ ਨਾਲ ਹੈ। ਤੇ ਹਸ਼ਰ ਇਹਨਾਂ ਦਾ ਜੇ ਤਾਂ ਆਸ਼ੂ ਭਾਈ ਦੀ ਤਰ੍ਹਾਂ ਆ ਜਾਣਗੇ ਖਾਲਸਾ ਦੇ ਪ੍ਰਚਾਰ ਲਈ ਫਿਰ ਤਾਂ ਠੀਕ ਹੈ, ਨਹੀਂ ਤਾਂ ਇਹਨਾਂ ਦਾ ਹਸ਼ਰ ਹੋਏਗਾ ਜਿਹੜਾ ਬੰਗਲਾਦੇਸ਼ ਵਿੱਚ ਬਿਹਾਰੀ ਮੁਸਲਮਾਨਾਂ ਦਾ ਹੋਇਆ। ਜਦੋਂ ਹਿੰਦੁਸਤਾਨ ਦੀ ਗੱਲ ਸੀ ਤੇ ਉਹ ਪਾਕਿਸਤਾਨ ਦੇ ਐਡਵੋਕੇਟ ਸੀ, ਪਾਕਿਸਤਾਨ ਬਣਿਆ ਉਹ ਬੰਗਲਾਦੇਸ਼ ਚਲੇ ਗਏ। ਜਦੋਂ ਬੰਗਲਾਦੇਸ਼ ਨੇ ਆਪਣੀ ਆਜ਼ਾਦੀ ਦੀ ਮੰਗ ਕੀਤੀ, ਉਹਨਾਂ ਦੀ ਪਾਕਿਸਤਾਨ ਨਾਲ ਲਾਇਲਟੀ ਸੀ। 71 ਵੇਲੇ ਉਹਨਾਂ ਨੇ ਪਾਕਿਸਤਾਨੀ ਫੌਜ ਦਾ ਸਾਥ ਦਿੱਤਾ। ਹੁਣ ਪਾਕਿਸਤਾਨ ਉਹਨਾਂ ਨੂੰ ਲੈਣ ਨੂੰ ਤਿਆਰ ਨਹੀਂ, ਬੰਗਾਲੀ ਉਹਨਾਂ ਨੂੰ ਰੱਖਣ ਲਈ ਤਿਆਰ ਨਹੀਂ। ਬਿਹਾਰ 'ਚੋਂ ਗਏ ਨੇ, ਉੱਥੇ ਉਹ ਮੁੜ ਨਹੀਂ ਸਕਦੇ, ਸਾਰੇ ਪਾਸੇ ਜੁੱਤੀਆਂ ਖਾ ਰਹੇ ਨੇ। ਸੋ ਹਾਲ ਇਹਨਾਂ ਦਾ ਵੀ ਇਹੀ ਹੋਣਾ। ਗੰਗਾ ਜਮਨਾ ਕਲਚਰ ਵਾਲਿਆਂ ਨੇ ਵੀ ਇਹਨਾਂ ਨੂੰ ਨਹੀਂ ਰੱਖਣਾ ਹੈ ਤੇ ਆਪਣੀ ਧਰਤੀ ਨਾਲ ਇਹ ਜਿਹੜਾ ਉਹ ਪਿਆਰ ਨਹੀਂ ਪਾਲ ਰਹੇ। ਚੰਗਾ
ਆਸ਼ੂ ਭਾਈ ਦੀ ਤਰ੍ਹਾਂ ਖਾਲਿਸਤਾਨ ਦਾ ਬਣਾਉਣ ਦੇ ਲਈ ਪ੍ਰਚਾਰ ਕਰ ਲੈਣ ਜੀ ਜੀ ਤਾਂ ਸਾਨੂੰ ਕੀ ਇਤਰਾਜ਼ ਹੈ। ਸਾਡੇ ਧਰਮ 'ਚ ਤਾਂ ਕਿਸੇ ਧਰਮ ਲਈ ਨਫ਼ਰਤ ਨਹੀਂ ਹੈ। ਜੀ ਉਸ ਧਰਤੀ ਦੇ ਜਾਏ ਨੇ, ਅਸੀਂ ਮੋਸਟ ਵੈਲਕਮ ਕਰਾਂਗੇ। ਪਰ ਹੁਣ ਖਾਲਿਸਤਾਨ ਦੇ ਸ਼ਹਿਰੀ ਬਣਨਾ ਕਬੂਲ ਕਰਨਗੇ ਜੀ ਫੇਰ ਹੀ ਉਹ ਜਿਹੜੇ ਨੇ ਉਸ ਧਰਤੀ ਦੇ ਉੱਤੇ ਇੱਜ਼ਤ ਮਾਣ ਦੇ ਨਾਲ ਰਹਿ ਸਕਣਗੇ। ਜੀ ਡਾਕਟਰ ਸਾਹਿਬ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।